ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਵਿਊਅਰਸ, ਪਿਛਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਜਿਹੜੇ ਕਿਸਾਨਾਂ ਦੇ ਸੰਘਰਸ਼ ਦੀ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਫਲਸਤੀਨੀਆਂ ਦੇ ਸੰਘਰਸ਼ ਦੀ ਕਿ ਇਹ ਸੰਘਰਸ਼ ਆਪਣੇ ਦੇ ਹੱਥੋਂ ਹੀ ਬਦਹਾਲ ਹੋ ਰਿਹਾ ਹੈ ਔਰ ਜੋ ਮੋਰਾਕੋ ਨੇ ਵੀ ਇਜ਼ਰਾਈਲ ਨੂੰ ਤਸਲੀਮ ਕਰ ਲਿਆ ਹੈ। ਸੋ ਮੁਸਲਿਮ ਦੇਸ਼ਾਂ UAE, ਬਹਿਰੀਨ ਤੇ ਸੁਡਾਨ ਤੋਂ ਬਾਅਦ ਮੋਰਾਕੋ ਚੌਥਾ ਦੇਸ਼ ਬਣ ਗਿਆ ਹੈ ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਜੋ ਇਜ਼ਰਾਈਲ ਨੂੰ ਮਾਨਤਾ ਦੇਣ ਤੇ ਮਜਬੂਰ ਕਰ ਦਿੱਤਾ ਹੈ। ਇਹ ਇੱਕ ਸ਼ਰਮਨਾਕ ਜਿਹੜਾ ਵਰਤਾਰਾ ਹੈ। ਅਸੀਂ ਇਸ ਵਰਤਾਰੇ ਦੀ ਭਰਪੂਰ ਜਿਹੜੀ ਹੈ ਉਹ ਨਿਖੇਧੀ ਕਰਦੇ ਹਾਂ ਕਿਉਂਕਿ ਫਲਸਤੀਨੀਆਂ ਨੂੰ ਜਦੋਂ ਤੱਕ ਆਜ਼ਾਦ ਫਲਸਤੀਨ ਨਹੀਂ ਮਿਲਦਾ ਅਸੀਂ ਇਸ ਵਰਤਾਰੇ ਨੂੰ ਬੇਗੈਰਤੀ ਸਮਝਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਪ੍ਰੈਜ਼ੀਡੈਂਟ ਓਬਾਮਾ, ਬਰਾਕ ਹੁਸੈਨ ਓਬਾਮਾ, ਉਹਨਾਂ ਨੇ ਆਪਣੀ ਪਹਿਲੀ ਟਰਮ ਦੀ ਕੈਂਪੇਨਿੰਗ ਕੀਤੀ ਤੇ ਜਿਹੜੀ ਉਹਨਾਂ ਦੇ ਵਿੱਚ ਇਕਰਾਰ ਸੀ ਉਹਨਾਂ ਦੇ ਦਾ ਇੱਕ ਇਹ ਸੀ ਕਿ ਵੀ ਦੁਨੀਆ ਦੇ ਵਿੱਚ ਜਿਹੜੇ ਟਰਬਲਡ ਸਪੌਟਸ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਫਲਸਤੀਨ ਦਾ ਜ਼ਿਕਰ ਕੀਤਾ, ਕਸ਼ਮੀਰ ਦਾ ਜ਼ਿਕਰ ਕੀਤਾ ਔਰ ਅਫਗਾਨਿਸਤਾਨ ਜ਼ਾਹਰ ਹੈ ਕਿ ਸੀ ਕਿ ਵੀ ਇੱਥੇ ਅਸੀਂ ਆਪਣੇ ਸਪੈਸ਼ਲ ਜਿਹੜੇ ਨੇ ਉਹ ਐਂਬੈਸਡਰ ਲਾਵਾਂਗੇ ਰੂਟੀਨ ਐਂਬੈਸਡਰਸ ਤੋਂ ਇਲਾਵਾ ਔਰ ਇਹਨਾਂ ਮਸਲਿਆਂ ਦਾ ਜਿਹੜਾ ਉਹ ਹੱਲ ਕੀਤਾ ਜਾਏਗਾ। ਉਦੋਂ ਅਜੇ ਜਿਹੜਾ ਹੈ ਉਹ ਅਫਗਾਨਿਸਤਾਨ ਦਾ ਇਸ਼ੂ ਪੋਸਟ 9/11 ਅਸੀਂ ਦੇਖਦੇ ਹਾਂ ਕਿ ਵੀ ਉਹ ਬਣਿਆ ਹੋਇਆ ਸੀ ਔਰ ਫਲਸਤੀਨ ਜਿਹੜੀ ਕਿ ਅਨਫਿਨਿਸ਼ਡ ਬਿਜ਼ਨਸ, ਜਦੋਂ ਅਸੀਂ ਇਹਨਾਂ ਯੂਰਪੀਅਨ ਕਲੋਨੀਅਲਸ ਦੀ ਗੱਲ ਕਰਦੇ ਹਾਂ, ਜੋ ਕੁਛ ਬਹੁਤ ਸਾਰਾ ਖੂਨ ਖਰਾਬਾ ਜਦੋਂ 72 ਸਾਲ ਬਾਅਦ ਹਿਊਮਨ ਰਾਈਟਸ ਡੇ ਦੀ ਅਸੀਂ ਗੱਲ ਕਰ ਰਹੇ ਹਾਂ, ਇਹਦੇ ਲਈ ਇਹ ਜ਼ਿੰਮੇਵਾਰ ਨੇ। ਇਹਨਾਂ ਦੀ ਅਨਫਿਨਿਸ਼ਡ ਬਿਜ਼ਨਸ, ਇਹਨਾਂ ਦੀ ਬਦਦਿਆਨਤੀ, ਇਹਨਾਂ ਦਾ ਉਹਨਾਂ ਇਲਾਕਿਆਂ ਚੋਂ ਨਿਕਲਣ ਤੋਂ ਬਾਅਦ ਵੀ ਇਹ ਖਿਆਲ ਕਿ ਉਹਨਾਂ ਨੂੰ ਉਹ ਬਿਜ਼ਨਸ ਵਾਈਜ਼ ਐਕਸਪਲੋਇਟ ਕਰਨਗੇ, ਉਹਦਾ ਨਤੀਜਾ ਹੈ ਕਿ ਫਲਸਤੀਨ ਆਪਣੇ ਮੁਲਕ ਦੇ ਵਿੱਚ ਫਲਸਤੀਨੀ ਬੇਘਰੇ ਹੋਏ। ਇਕੱਲੇ ਬੇਘਰੇ ਹੀ ਨਹੀਂ ਹੋਏ, ਉਹਨਾਂ ਦੇ ਸਿਰ ਦੇ ਉੱਤੇ ਲਿਆ ਕੇ ਇਜ਼ਰਾਈਲ ਬਿਠਾ ਦਿੱਤਾ ਔਰ ਫਿਰ ਪਿਛਲੇ 72 ਸਾਲਾਂ ਤੋਂ ਜਿਵੇਂ ਪਹਿਲਾਂ ਅਮਰੀਕਾ ਖੁੱਲੀ ਸਪੋਰਟ ਦਿੰਦਾ ਰਿਹਾ ਔਰ ਉਹ ਹੌਲੀ 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 ਉਸ ਹੱਦ ਤੱਕ ਕਿ ਫਿਰ ਉਹਨੂੰ ਬਣਾਉਣ ਦੇ ਵਿੱਚ ਵੀ ਉਸ ਵੇਲੇ ਹਾਲਾਂ ਜਿੰਨੀ ਦੇਰ ਪ੍ਰੈਜ਼ੀਡੈਂਟ ਰੂਜ਼ਵੈਲਟ ਰਿਹਾ ਅਮਰੀਕਾ ਦਾ, ਉਹਨੇ ਇਜ਼ਰਾਈਲ ਦੀ ਗੱਲ ਨੂੰ ਅੱਗੇ ਨਹੀਂ ਤੋਰਿਆ। ਜਦੋਂ ਉਹਦੀ ਡੈਥ ਹੋਈ ਅਜੇ ਉਹ ਉਹਦਾ ਟਰਮ ਸੀ ਉਹਦੀ ਔਰ ਫਿਰ ਇਹ ਹੁੰਦਾ ਵੀ ਵਾਈਸ ਪ੍ਰੈਜ਼ੀਡੈਂਟ ਟੇਕ ਓਵਰ ਕਰਦਾ। ਸੋ ਵਾਈਸ ਪ੍ਰੈਜ਼ੀਡੈਂਟ ਟਰੂਮੈਨ ਨੇ ਦੇ ਵੇਲੇ ਇਹ ਮਤਾ ਹੋਇਆ ਔਰ ਉਹਦੇ 'ਚ ਸੀ ਕਿ ਭਾਈ ਫਲਸਤੀਨ ਦੋ ਹਿੱਸਿਆਂ 'ਚ ਫਲਸਤੀਨੀਅਨ ਸਟੇਟ ਦਾ ਕਾਨਸੈਪਟ ਜਿਹੜਾ ਉਹ ਨਾਲ ਦੀ ਨਾਲ ਮੰਨਿਆ ਗਿਆ। ਘਰ ਵੀ ਫਲਸਤੀਨੀਆਂ ਦਾ ਸੀ, ਮੁਲਕ ਵੀ ਉਹਨਾਂ ਦਾ ਸੀ। ਲੇਕਿਨ ਹੁਣ ਇਹਨਾਂ 72 ਸਾਲਾਂ 'ਚ ਅਸੀਂ ਉਹ ਸਾਰੀ ਕਹਾਣੀ ਦੇਖੀਏ ਕਿ ਕਿਵੇਂ ਉਹ 66 ਦੀ ਹੋਏ, 66-67 ਦੀ ਇਹਨਾਂ ਅਰਬ ਦੇਸ਼ਾਂ ਦਾ ਰੋਲ ਪਹਿਲਾਂ ਕੀ ਸੀ, ਫਿਰ ਕੀ ਹੋਇਆ, ਫਿਰ ਇਹਨਾਂ ਨੇ ਕਿਵੇਂ ਹੌਲੀ 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 ਕਰਦੇ ਆ ਅੱਜ ਬੇਗੈਰਤੀ ਦਾ ਇਹ ਆਲਮ ਹੈ। ਹਾਲਾਂ ਅਸੀਂ ਇਹ ਸਮਝਦੇ ਹਾਂ ਵੀ ਹੁਣ ਇਹ ਤਾਂ ਕੋਈ ਨਹੀਂ ਕਹਿ ਸਕਦਾ ਕਿ ਜੀ ਜਿਹੜੀ ਕਈ ਵਾਰੀ ਇਰਾਨ ਦੀ ਪੋਜੀਸ਼ਨ ਹੁੰਦੀ ਹੈ ਵੀ ਇਜ਼ਰਾਈਲ ਨੂੰ ਸਮੁੰਦਰ 'ਚ ਸੁੱਟ ਦਿਓ। ਅਸੀਂ ਸਮਝਦੇ ਹਾਂ ਕਿ ਵੀ ਇਹ 2 ਸਟੇਟ ਸੋਲੂਸ਼ਨ ਕਿ ਸਾਈਡ ਬਾਈ ਸਾਈਡ ਇਜ਼ਰਾਈਲ ਔਰ ਵਾਇਬਲ ਇੰਡੀਪੈਂਡੈਂਟ ਸੋਵਰਨ ਨੇਸ਼ਨ ਫਲਸਤੀਨ ਹੋਏ, ਜਿਹੜਾ ਪ੍ਰੈਜ਼ੀਡੈਂਟ ਕਲਿੰਟਨ ਦਾ ਵੀ ਮੌਕਫ ਸੀ, ਓਬਾਮਾ ਦੇ ਐਡਮਿਨਿਸਟ੍ਰੇਸ਼ਨ ਵੇਲੇ ਵੀ ਰਿਹਾ। ਹੁਣ ਹੋਣਾ ਕੀ ਸੀ ਕਿ ਵੀ ਇਹ ਜਿਹੜੀ ਇਸੇ ਤਰ੍ਹਾਂ ਕਸ਼ਮੀਰ ਹੈ ਅਨਫਿਨਿਸ਼ਡ ਬਿਜ਼ਨਸ ਕਿ ਭਾਈ ਆ ਗਏ ਹੋ ਤੁਸੀਂ, ਟ੍ਰਾਂਸਫਰ ਆਫ ਪਾਵਰ ਉਹਨਾਂ ਦੇ ਹਵਾਲੇ, ਫਿਰ ਜ਼ਿੰਮੇਵਾਰੀ ਤੁਹਾਡੀ ਵੱਡੀ ਅਦਾਲਤ 'ਚ ਆਈ UN ਸਿਕਿਉਰਿਟੀ ਕਾਉਂਸਲ 'ਚ, ਉਹਦੇ 'ਚ ਆਇਆ ਕਿ ਜੀ ਪਲੇਬਿਸਾਈਡ ਕਰਵਾਓ ਔਰ 72 ਸਾਲ ਬਾਅਦ ਪਲੇਬਿਸਾਈਡ ਦਾ ਕੀ ਕਰਵਾਉਣਾ ਸੀ? ਜਿਹੜੇ ਉਹਨਾਂ ਨੂੰ ਲੋਕਲੀ ਉਹਨਾਂ ਨੇ ਨੈਗੋਸ਼ੀਏਟ ਕਰਕੇ ਕੁਝ ਲਿਆਇਆ ਸੀ ਕਨਸਟੀਟਿਊਸ਼ਨਲੀ, ਉਹ ਵੀ ਉਹਨਾਂ ਨੇ ਕਰਕੇ ਸੂਬੇ ਦੀ ਹੋਂਦ ਹੀ ਮਿਟਾ ਦਿੱਤੀ। ਹੁਣ ਇਹ ਇੱਥੇ ਅਸੀਂ ਦੇਖਦੇ ਹਾਂ, ਅਸੀਂ ਕਹਾਂਗੇ ਕਿ ਵੀ ਬਿਲਕੁਲ ਇਹ ਜਿਹੜਾ UN ਮਾਡਲ ਹੈ ਜਾਂ ਇੰਟਰਨੈਸ਼ਨਲ ਇਹ ਫੇਲ ਹੋਇਆ ਕਿ ਗੱਲ ਕਿਵੇਂ ਉਹਨਾਂ ਨੇ ਪਹਿਲਾਂ ਉਹ ਸਿਚੁਏਸ਼ਨਸ ਕ੍ਰੀਏਟ ਕੀਤੀਆਂ। ਫਲਸਤੀਨ ਦੀ ਸਿਚੁਏਸ਼ਨ ਫਲਸਤੀਨੀਆਂ ਨੇ ਤਾਂ ਨਹੀਂ ਕ੍ਰੀਏਟ ਕੀਤੀ ਵੀ ਤੁਸੀਂ ਉਹਨਾਂ ਨੇ ਫਲਸਤੀਨੀਆਂ ਨੇ ਤਾਂ ਨਹੀਂ ਯਹੂਦੀ ਮਾਰੇ ਸੈਕੰਡ ਵਰਲਡ ਵਾਰ, ਤੁਹਾਡੇ ਜਰਮਨੀ ਨੇ ਮਾਰੇ, ਈਸਟਰਨ ਯੂਰਪ 'ਚ ਮਾਰੇ ਤੁਸੀਂ, ਉਹ ਜਿਹੜਾ ਕਰੋਸ਼ੀਆ ਉਹ ਕੀ ਹੈ ਉਹਨਾਂ ਦਾ ਸਰਬੀਆ ਔਰ ਇਹ ਸਾਰੀ ਰਸ਼ੀਆ ਸਭ ਤੋਂ। ਹੁਣ ਤੁਸੀਂ ਉਹ ਈਸਟ ਯੂਰਪ ਦੇ ਜਿਹੜੇ ਯਹੂਦੀ ਨੇ ਔਰ ਦੂਜੇ ਉਹਨਾਂ ਨੂੰ ਲਿਜਾ ਕੇ ਉਹਨਾਂ ਦੇ ਸਿਰ ਤੇ ਤੁਸੀਂ ਬਿਠਾ ਰਹੇ ਹੋ, ਉਹਨਾਂ ਨੂੰ ਤੁਸੀਂ ਬੇਘਰੇ ਕਰ ਰਹੇ ਹੋ ਔਰ ਉਹਨਾਂ ਦੀ ਹੋਂਦ ਹੀ ਜਿਹੜੀ ਹੈ ਤੁਸੀਂ ਉਹਨੂੰ ਮੰਨਣ ਨੂੰ ਤਸੱਵਰ ਜਿਹੜਾ ਨਹੀਂ ਕਰਦੇ। ਸੋ ਇਹਨਾਂ ਦੀ ਨੀਤੀ ਕੀ ਹੈ ਸਮਝ ਆ ਸਕਦੀ ਹੈ, ਪਰ ਬਹੁਤ ਵਾਰ ਜਿਵੇਂ ਅਸੀਂ ਇੱਕ ਸੂਫੀ ਫਕੀਰ ਦੇ ਹਵਾਲੇ ਨਾਲ ਕਹਿੰਦੇ ਕਿ ਭਾਈ ਉਹਨੂੰ ਜਿਹੜੀ ਹੈ ਸੰਗਸਾਰ ਕਰਕੇ ਮਾਰਨ ਦੀ ਸਜ਼ਾ ਹੋਈ
ਤੇ ਉਹ ਗੁਜ਼ਰਦਾ ਜਾ ਰਿਹਾ ਤੇ ਹੁਣ ਇਹ ਵੀ ਹੈ ਵੀ ਜਿਹੜਾ ਪੱਥਰ ਨਹੀਂ ਮਾਰੇਗਾ ਉਹਨੂੰ ਵੀ ਸੰਗਸਾਰ ਕੀਤਾ ਜਾਏਗਾ। ਤੇ ਉਹਦਾ ਜਿਹੜਾ ਸਭ ਤੋਂ ਪਿਆਰਾ ਚੇਲਾ ਜਿਹੜਾ ਜਿਹਨੂੰ ਉਹ ਸਮਝਦਾ ਸੀ ਵੀ ਇਹਦੇ 'ਚ ਮੇਰਾ ਗਿਆਨ ਹੁਣ ਆ ਗਿਆ, ਤੇ ਉਹ ਜਦੋਂ ਗੁਜ਼ਰਦਾ ਜਾ ਰਿਹਾ ਤੇ ਉਹਨੇ ਦੇਖਿਆ ਕਿ ਵੀ ਹੱਥ ਮੇਰਾ ਹੀ ਦੇਖਣਾ। ਉਹਨਾਂ ਨੇ ਕੀ ਜਦੋਂ ਮੈਂ ਸੁੱਟਿਆ ਤੇ ਉਹਨੇ ਇੱਕ ਫੁੱਲ ਚੁੱਕ ਕੇ ਤੇ ਮਾਰਿਆ ਉਸ ਨੂੰ, ਤਾਂ ਕਿ ਲੱਗਿਆ ਵੀ ਮੈਂ ਉਹਨੂੰ ਲੱਗਾ ਉੱਥੇ ਹੀ ਰੁਕ ਗਿਆ। ਔਰ ਉਹਨੇ ਕਿਹਾ ਕਿ ਮੈਨੂੰ ਇਹਨਾਂ ਸਾਰਿਆਂ ਦੇ ਪੱਥਰਾਂ ਦਾ ਕੋਈ ਦੁੱਖ ਨਹੀਂ, ਤੇਰਾ ਫੁੱਲ ਜਿਹੜਾ ਵੱਜਾ। ਹਾਂ, ਔਰ ਉਹਦੇ ਤੋਂ ਕਿਸੇ ਦੀ ਇਹ ਲਿਖਤ ਹੈ ਕਿ ਵੀ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ, ਲੋਕਾਂ ਮਾਰੇ ਪੱਥਰਾਂ ਦੀ ਸਾਨੂੰ ਪੀੜ ਰੱਤੀ ਨਾ ਹੋਈ। ਹੁਣ ਜ਼ਾਹਰ ਹੈ ਕਿ ਇਹ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ, ਜਿਸ ਦਿਨ UAE ਨੇ ਔਰ ਬਹਿਰੀਨ ਨੇ ਮਾਨਤਾ ਦੇਣ ਦੀ ਗੱਲ ਕੀਤੀ ਸੀ, ਅਸੀਂ ਉਹੀ ਔਰ ਸਾਊਦੀ ਅਰੇਬੀਆ ਦੀ ਸਾਇਲੈਂਟ UAE ਤਾਂ ਉਹਦੇ ਬਿਨਾਂ ਕਰ ਨਹੀਂ ਸਕਦਾ। ਪਰ ਹੁਣ ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਤੁਹਾਡੇ ਆਪਣੇ ਫਲਸਤੀਨੀ, ਤੁਹਾਡੇ ਆਪਣੇ ਮੁਸਲਮਾਨ, ਤੁਹਾਡੇ ਆਪਣੇ ਉਹ ਲੋਕ ਜਿਹੜੇ ਸਫਰ ਅੱਜ ਵੀ ਉਹਨਾਂ ਦੀਆਂ ਉਹ ਜਿਹੜੀ ਵੈਸਟ ਬੈਂਕ ਦੇ ਵਿੱਚ ਔਰ ਜਿਹੜੀ ਉਹਨਾਂ ਦੀ ਹਾਲਤ ਹੈ ਉਹ ਬਦਤਰ ਹੈ, ਸਲਮਜ਼ ਵਾਂਗ ਜੀ ਰਹੇ ਨੇ ਉਹ। ਬਿਲਕੁਲ। ਤੇ ਤੁਸੀਂ ਇਹ ਭੁੱਲ ਕੇ ਕਿ ਵੀ ਫਲਸਤੀਨ ਦੀ ਨਾਲ ਸਟੇਟ ਬਣਾਉਣ ਦੀ ਗੱਲ ਹੈ, 2 ਸਟੇਟ ਫਾਰਮੂਲਾ ਤੁਸੀਂ ਕਹੋ ਜੀ ਅਸੀਂ ਕਰਦੇ ਹਾਂ ਰੈਕਗਨਾਈਜ਼, ਇਹਨੂੰ ਕਰੋ ਪਹਿਲਾਂ ਸਾਈਮਲਟੇਨੀਅਸਲੀ ਡਿਕਲੇਅਰ ਹੋਏਗਾ ਫਲਸਤੀਨ ਇੱਕ ਅਲੱਗ ਸਟੇਟ ਦੇ ਤੌਰ ਤੇ ਮਾਨਤਾ ਹੈ, ਫਿਰ ਅਸੀਂ ਕਰਦੇ ਹਾਂ। ਪਰ ਅੱਜ ਉਹਨਾਂ ਬੇਗੈਰਤਾਂ ਦੀ ਲਿਸਟ ਦੇ ਵਿੱਚ ਚੌਥਾ ਦੇਸ਼ ਜਿਹੜਾ ਮੋਰਾਕੋ ਵੀ ਰਲ ਗਿਆ। ਔਰ ਅੱਜ ਟਰੰਪ ਨੇ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਬੜਾ ਮਾਣ ਦੇ ਨਾਲ ਕਿਹਾ ਕਿ ਵੀ ਐਗਰੀਮੈਂਟ ਹੋ ਗਿਆ ਔਰ ਇਜ਼ਰਾਈਲ ਮੋਰਾਕੋ ਐਗਰੀ ਟੂ ਨਾਰਮਲਾਈਜ਼ ਰਿਲੇਸ਼ਨ ਇਨ ਲੇਟੈਸਟ US ਬ੍ਰੋਕਰ ਡੀਲ। ਇਹ ਜਿਹੜੇ ਨੇ ਦਲਾਲ ਨੇ ਔਰ ਉਹਦੇ ਵਿੱਚ ਕੰਸੈਸ਼ਨ ਇਸੇ 'ਚ ਹੋ ਗਿਆ। ਹੁਣ ਮੋਰਾਕੋ ਦਾ ਇੱਕ ਹਿੱਸਾ ਹੈਗਾ ਵੈਸਟਰਨ ਸਹਾਰਾ ਦਾ, ਜਿੱਥੇ ਇੱਕ ਸੈਪਰੇਟਿਸਟ ਗਰੁੱਪ ਵੱਲੋਂ ਮੂਵਮੈਂਟ ਚੱਲਦੀ ਰਹੀ ਹੈ ਕਾਫੀ ਜ਼ੋਰਦਾਰ, ਔਰ ਅਲਜੀਰੀਆ ਉਸ ਗਰੁੱਪ ਦੀ ਹਮਾਇਤ ਕਰਦਾ ਹੈ ਔਰ ਉਹ ਗਰੁੱਪ ਹੈ ਪੋਲਸੇਰੀਓ ਫਰੰਟ। ਔਰ ਅਮਰੀਕਾ ਹੁਣ ਤੱਕ ਕਿਉਂਕਿ ਮੋਰਾਕੋ ਦੇ ਗੋਡੇ ਨਹੀਂ ਸੀ ਲਵਾਏ, ਸੋ ਇਹ ਵੀ ਅਲਜੀਰੀਆ ਰਾਹੀਂ ਉਸ ਗਰੁੱਪ ਦੀ ਮਦਦ ਕਰਦਾ ਸੀ। ਔਰ ਇਸ ਡੀਲ 'ਚ ਇਹ ਹੋਇਆ ਜੀ ਅਮਰੀਕਾ ਜਿਹੜਾ ਹੈ ਵੈਸਟਰਨ ਸਹਾਰਾ ਦੇ ਉੱਤੇ ਮੋਰਾਕੋ ਦਾ ਜਿਹੜਾ ਕਬਜ਼ਾ ਹੈ ਉਸ ਨੂੰ ਤਸਲੀਮ ਕਰਦਾ। ਉਹ ਹੈ ਤਾਂ ਮੋਰਾਕੋ ਦਾ ਹੀ ਹਿੱਸਾ ਹੈ, ਪਰ ਇਹ ਹੈ ਵੀ ਜਿਹੜਾ ਅਮਰੀਕਾ ਉੱਥੇ ਸ਼ਰਾਰਤ ਕਰਵਾ ਰਿਹਾ ਸੀ ਉਹਨਾਂ ਤੋਂ ਮੋਰਾਕੋ ਦੇ ਖਿਲਾਫ, ਉਹ ਉਹਨਾਂ ਨੇ ਕਿਹਾ ਜੀ ਅਸੀਂ ਸ਼ਰਾਰਤ ਬੰਦ ਕਰ ਦਿੱਤੀ ਹੈ। ਔਰ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਮਾਨਤਾ ਦੇ ਦਿੱਤੀ ਇਜ਼ਰਾਈਲ ਨੂੰ, ਔਰ ਇਹ ਫੋਨ ਕਾਲ ਦੇ ਉੱਤੇ ਹੀ ਇਹ ਐਗਰੀਮੈਂਟ ਸੀਲ ਹੋਇਆ। ਔਰ ਮੋਰਾਕੋ ਦੇ ਕਿੰਗ ਮੁਹੰਮਦ 6 ਜਿਹੜੇ ਨੇ ਉਹਨਾਂ ਨੇ ਕਿਹਾ ਔਰ ਵਾਈਟ ਹਾਊਸ ਨੇ ਇਹਦੇ ਤੇ ਕਿਹਾ ਅਨਦਰ ਹਿਸਟੋਰਿਕ ਬ੍ਰੇਕ ਥਰੂ ਟੁਡੇ our 2 great friends, ਹੁਣ ਗ੍ਰੇਟ ਹੋ ਗਏ, ਪਹਿਲਾਂ ਉਹ ਜ਼ਮੀਨ 'ਚ ਗੱਡੇ ਸੀ, our 2 great friends Israel and the Kingdom of Morocco have agreed to full diplomatic relations, a massive breakthrough for peace in the Middle East। ਜੀ ਬ੍ਰੇਕ ਥਰੂ ਕਰ ਦਿੱਤਾ ਹੈ। ਮੈਂ ਕਿਹਾ ਵੀ ਬੇਗੈਰਤੀ ਨੂੰ ਲੱਖ ਲਾਨਤ, ਤੇ ਹੋਰ ਤਾਂ ਹੁਣ ਅਸੀਂ ਮੋਰਾਕੋ ਦਾ ਕੀ ਵਿਗਾੜ ਸਕਦੇ ਹਾਂ। ਇਹਨਾਂ ਦੀਆਂ ਖਜੂਰਾਂ ਬੜੀਆਂ ਵਧੀਆ ਹੁੰਦੀਆਂ ਮੋਰਾਕਨ ਡੇਟਸ, ਉਹ ਮੈਂ ਲੈਂਦਾ ਸੀ। ਹੁਣ ਮੈਂ ਵੀ ਬਾਈਕਾਟ ਕਰਦਾ ਮੈਂ ਇਨ ਪ੍ਰੋਟੈਸਟ ਇਹ ਮੋਰਾਕਨ ਡੇਟਸ ਜਿਹੜੀਆਂ ਨੇ ਇਹਨਾਂ ਦਾ, ਪਰ ਇਹ ਬੇਗੈਰਤੀ ਤੁਸੀਂ ਕਿ ਉਹ ਵਿਚਾਰੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਲੋਕ ਆਜ਼ਾਦੀ ਦੇ ਰਸਤੇ ਤੇ ਤੁਰਦੇ ਨੇ ਉਹਨਾਂ ਦੀਆਂ ਦੇ ਵਿੱਚ ਕਈ ਵਾਰੀ ਕਈ ਪੜਾਅ ਆਉਂਦੇ ਨੇ, ਉਸ ਚੋਂ ਗੁਜ਼ਰਦੇ ਨੇ, ਔਰ ਅਲਟੀਮੇਟਲੀ ਤੁਹਾਡਾ ਜੇ ਸਪਿਰਿਟ ਕਾਇਮ ਰਹੇ ਤੇ ਆਜ਼ਾਦੀ ਤੁਸੀਂ ਹਾਸਲ ਕਰਦੇ ਹੋ। ਪਰ ਜਦੋਂ ਤੁਹਾਡੇ ਆਪਣੇ ਤੁਹਾਡੀ ਪਿੱਠ 'ਚ ਛੁਰਾ ਮਾਰਦੇ ਨੇ, ਤੁਹਾਡੇ ਆਪਣੇ ਤੁਹਾਨੂੰ ਡਿਚ ਕਰਦੇ ਨੇ, ਤੇ ਉਹ ਸਭ ਤੋਂ ਦੁਖਦਾਈ ਪਲ ਹੁੰਦੇ ਨੇ। ਸੋ ਅਸੀਂ ਖੁਦ ਸਫਰਰ ਹੈ, ਪਰ ਅਸੀਂ ਫਲਸਤੀਨੀਆਂ ਦੇ ਨਾਲ, ਜਿਵੇਂ ਅਸੀਂ ਕਸ਼ਮੀਰੀਆਂ ਦੀ ਗੱਲ ਕਰਦੇ ਹਾਂ ਵੀ ਇਹ ਕਿਹਾ ਸੀ ਔਰ ਪਹਿਲਾਂ ਵੀ ਕਿ ਭਾਈ ਇਹ ਤੁਹਾਡੇ ਆਪਣੇ ਜਿਹੜੇ ਜੇ ਬੇਗੈਰਤ ਹੋਏ ਨੇ, ਕੋਈ ਨਹੀਂ, ਰੱਬ ਤੇ ਭਰੋਸਾ ਰੱਖੋ, ਈਮਾਨ ਵਾਲੇ ਤੁਸੀਂ ਲੋਕ ਹੋ। ਔਰ ਇਸਲਾਮ ਨੇ ਹੱਕ ਦੇ ਲਈ ਖਲੋਣਾ ਲੜਨਾ ਸਿਖਾਇਆ ਕਈ ਸਦੀਆਂ। ਚੈਚਨੀਅਨਸ ਵੱਲ ਦੇਖੋ, ਚੈਚਨੀਆਂ ਦੇ ਕਿੰਨੇ ਫੇਜ਼ ਆਏ ਨੇ, ਅਜੇ ਵੀ ਨੇ, ਲੇਕਿਨ ਉਹ ਜਿਹੜੇ ਨੇ ਜਦੋਂ ਉਹਨਾਂ ਨੂੰ ਮੌਕਾ ਬਣਦਾ ਉਹ ਫਿਰ ਤਲਵਾਰ ਖਿੱਚ ਲੈਂਦੇ ਨੇ। ਸੋ ਲੇਕਿਨ ਇਹ ਹੈ ਜਿਹੜੇ ਲੋਕ ਵਿਖੇ ਹੋਏ ਨੇ, ਜਿਹੜੇ ਧਨ ਦੌਲਤ ਆਸ਼ੀ 'ਚ ਫਸੇ ਹੋਏ ਨੇ,
ਉਹਨਾਂ ਨੂੰ ਆਪਣੇ ਗਵਾਂਢੀ ਜਾਂ ਕਿਸੇ ਆਪਣੇ ਦੀ ਪੀੜ ਵੀ ਜਿਹੜੀ ਹੈ ਨਜ਼ਰ ਨਹੀਂ ਆਉਂਦੀ। ਉਹਦੇ ਨਾਲ ਉਹਨਾਂ ਦੇ ਦਿਲ ਨਹੀਂ ਪਸੀਜਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।